हाँ जी, किद्दां की हाल तगड़े हो सारे। साडी परसों रात नहर दी वारी सी। रात 1-2 वजे वारी शुरू हुंदी है ते दुपहरे सानूं पता लगा कि नहर सुक गई है। ਅਸੀਂ सोचा भी कोई ना 5-7 घंटिਆਂ बाद नहर आ जाऊगी। ਅੱਗੇ भी नहर ਸੁੱਕਦੀ ਹੈ, ਦਿਹਾੜੀ ਡੰਗ ਵਿੱਚ ਨਹਿਰ ਆ ਜਾਂਦੀ ਹੁੰਦੀ ਹੈ, ਕਿਉਂਕਿ ਨਹਿਰ ਸਾਡੀ ਜਿਹੜੇ ਪਿੰਡਾਂ ਵਿੱਚੋਂ ਲੰਘ ਕੇ ਆਉਂਦੀ ਆ ਸਾਰੇ ਪਿੰਡ ਹੀ ਚੋਰਾਂ ਦੇ ਪਿੰਡ ਆ, ਮੋਦੀ ਵਰਗੇ। ਉਹ ਫੱਟੇ ਸਿੱਟ ਕੇ ਪੂਰੀ ਨਹਿਰ ਬੰਦ ਕਰ ਲੈਂਦੇ ਆ ਤੇ ਪਾਣੀ ਦੀ ਲੋੜ ਜਦ ਉਹਨਾਂ ਦੀ ਪੂਰੀ ਹੋ ਜਾਂਦੀ ਆ ਫਿਰ ਪਾਣੀ ਛੱਡ ਦਿੰਦੇ ਆ, ਸਾਡੇ ਤੱਕ ਪੁੱਜਦਾ ਹੋ ਜਾਂਦਾ ਪਾਣੀ। ਅੱਜ ਕੱਲ੍ਹ ਕਣਕਾਂ ਵੱਢੀਆਂ ਗਈਆਂ ਤੇ ਝੋਨਿਆਂ ਦੇ ਫੱਡਾਂ ਦਾ ਸਮਾਂ ਵੀ ਚੱਲ ਰਿਹਾ ਤੇ ਨਾਲ ਤਿਲਾਂ ਦੀਆਂ ਰੌਣੀਆਂ ਵੀ ਹੁੰਦੀਆਂ ਪਈਆਂ। ਅਸੀਂ ਸ਼ਾਮ ਤੱਕ ਉਡੀਕ ਕਰਦੇ ਰਹੇ ਹਾਂ, ਨਹਿਰ ਨਹੀਂ ਆਈ ਤੇ ਅਸੀਂ ਜਾ ਕੇ ਟੂਬਲ ਚਲਾ ਲਿਆ। ਟੂਬਲ ਅਸੀਂ ਚਲਾਇਆ ਤੇ ਗੇੜਾ ਮਾਰਦੇ ਰਹੇ ਹਾਂ ਨਹਿਰ ਤੇ ਵੀ ਚਲੋ ਨਹਿਰ ਆ ਜਾਊਗੀ, ਫਿਰ ਟੂਬਲ ਬੰਦ ਕਰ ਦਾਂਗੇ, ਪਿੱਛੋਂ ਨਹਿਰ ਦਾ ਪਾਣੀ ਰਲ ਜਾਊਗਾ। ਪਰ ਨਹਿਰ ਨਾ ਆਈ, ਪੂਰੀ ਰਾਤ ਟੂਬਲ ਚੱਲਦਾ ਰਿਹਾ। ਅਸੀਂ ਪਾਣੀ ਲਾ ਕੇ ਸਵੇਰੇ ਪਿੰਡ ਆਏ, ਖਬਰਾਂ ਸੁਣੀਆਂ, ਪਤਾ ਲੱਗਾ ਕਿ ਨਹਿਰਾਂ ਤਾਂ ਬੰਦ ਹੋਈਆਂ ਨੇ ਕਿਉਂਕਿ ਮੋਦੀ ਨੇ ਟ੍ਰੀਟੀ ਆਫ ਇੰਡਸ ਤੋੜ ਦਿੱਤੀ ਹੈ ਤੇ ਮੁਆਹਦਾ ਖਤਮ ਕਰਤਾ ਤੇ ਨਹਿਰਾਂ ਦਰਿਆਵਾਂ ਦਾ ਪਾਣੀ ਉਹਨੇ ਰੋਕ ਲਿਆ। ਇਸ ਕਰਕੇ ਪੂਰੇ ਪੰਜਾਬ ਦੀਆਂ ਨਹਿਰਾਂ ਪਾਕਿਸਤਾਨ ਦੇ ਵਿੱਚ ਬੰਦ ਆ। ਟ੍ਰੀਟੀ ਆਫ ਇੰਡਸ ਸਿੰਧ ਇਸ ਮੁਆਹਦਾ ਕੀ ਹੈ ਇਹਦੇ 'ਤੇ ਗੱਲ ਆਪਾਂ ਬਾਅਦ 'ਚ ਕਰਾਂਗੇ। ਪਹਿਲਾਂ ਜਿਸ ਮੁੱਦੇ 'ਤੇ ਮੈਂ ਗੱਲ ਕਰਨੀ ਆ ਉਹ ਤੁਹਾਡੇ ਨਾਲ ਸਾਂਝੀ ਕਰਦਾ। ਪਹਿਲਗਾਮ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਅਟੈਕ, ਉਸ ਗੁੱਸੇ ਤੋਂ ਜੀ ਦਰਿਆ ਇਹਨੇ ਬੰਦ ਕੀਤੇ ਆ। ਅਸੀਂ ਸਭ ਤੋਂ ਪਹਿਲੇ ਐਜ਼ ਏ ਇਨਸਾਨ ਉਹਨਾਂ ਮਾਸੂਮ ਲੋਕਾਂ ਦੀ ਤਾਜ਼ੀਅਤ ਵੀ ਕਰਦੇ ਹਾਂ, ਇਸ ਕਾਂਡ ਦੀ ਮਜ਼ੰਮਤ ਵੀ ਕਰਦੇ ਹਾਂ ਕਿ ਬਹੁਤ ਮਾੜਾ ਹੋਇਆ। ਰੱਬ ਸੋਹਣਾ ਉਹਨਾਂ ਲੋਕਾਂ ਨੂੰ ਸਬਰ ਦੇਵੇ ਜਿਨ੍ਹਾਂ ਦੇ ਜੀ ਦੁਨੀਆ ਤੋਂ ਚਲੇ ਗਏ ਨੇ, ਕਿਉਂਕਿ ਨਾ ਹੱਕ ਨਜਾਇਜ਼ ਮੌਤ ਆਈ ਆ ਔਰ ਐਸਾ ਦੁੱਖ ਹੈ, ਐਸਾ ਆਸਾਨ ਹੈ ਕਿ ਇਹਦਾ ਰਿਗਰੈਟ ਸਾਰੀ ਜ਼ਿੰਦਗੀ ਬੰਦੇ ਦੇ ਵਿੱਚੋਂ ਜਾਂਦਾ ਹੀ ਨਹੀਂ। ਜਿਹੜੇ ਲੋਕ ਨਾਲ ਸਨ, ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਪਿਆਰੇ ਮਾਰੇ ਗਏ ਜਾਂ ਜਿਨ੍ਹਾਂ ਨੇ ਆਪਣੇ ਹੱਥੀਂ ਉਹਨਾਂ ਨੂੰ ਉੱਥੇ ਘੁੰਮਣ ਫਿਰਨ ਵਾਸਤੇ ਜਾਂ ਯਾਤਰਾ ਵਾਸਤੇ ਟੁਰਿਆ ਸੀ, ਉਹ ਮਾਰੇ ਗਏ, ਉਹ ਵੀ ਰਿਗਰੈਟ ਵਿੱਚ ਹੀ ਰਹਿਣੇ। ਕਾਸ਼ ਅਸੀਂ ਇਹਨਾਂ ਨੂੰ ਨਾ ਭੇਜਦੇ, ਇਹ ਨਾ ਜਾਂਦੇ। ਇਹ ਐਸਾ ਦੁੱਖ ਹੈ ਜਿਹੜਾ ਸਾਰੀ ਜ਼ਿੰਦਗੀ ਬੰਦੇ ਦੇ ਉੱਤੇ ਉਤਲਾ ਪੱਥਰ ਨਹੀਂ ਆਉਣ ਦਿੰਦਾ, ਕਿਉਂਕਿ ਇਹੋ ਜਿਹੀ ਮੌਤ ਤੇ ਜਦੋਂ ਕੋਈ ਬੰਦਾ ਚਲਾ ਜਾਂਦਾ ਦੁਨੀਆ ਤੋਂ, ਉਹ ਇਕੱਲਾ ਬੰਦਾ ਨਹੀਂ ਜਾਂਦਾ, ਉਹਦੇ ਨਾਲ ਜੁੜੀਆਂ ਹਜ਼ਾਰ ਸਦਰਾਂ, ਹਜ਼ਾਰ ਖੁਸ਼ੀਆਂ, ਬੜੇ ਸਾਰੇ ਚਾਅ ਵੀ ਨਾਲ ਹੀ ਚਲੇ ਜਾਂਦੇ ਨੇ ਤੇ ਬੰਦਾ ਨਾ ਜਿਉਂਦਿਆਂ 'ਚੋਂ ਰਹਿ ਜਾਂਦਾ ਤੇ ਨਾ ਹੀ ਮਰਿਆਂ 'ਚੋਂ ਰਹਿ ਜਾਂਦਾ। ਬਹੁਤ ਵੱਡਾ ਦੁੱਖ ਹੈ। ਐਜ਼ ਏ ਇਨਸਾਨ ਯਕੀਨ ਕਰ ਜਿਓ ਕਿ ਦਿਲ ਰੋਇਆ ਇਹ ਖਬਰ ਇੱਕ ਵਾਰੀ ਸੁਣ ਕੇ। ਗੱਲ ਮੈਂ ਕਰਨਾ ਚਾਹੁੰਦਾ ਕਿ ਗੋਦੀ ਮੀਡੀਆ ਐਡਾ ਲਾਂਤੀ ਮੀਡੀਆ ਦਿਨ ਰਾਤ ਇੱਕੋ ਖਬਰਾਂ ਚਲਾਈ ਜਾਂਦਾ, ਪਾਕਿਸਤਾਨ ਨੇ ਕਾਂਡ ਕਰਵਾਇਆ। ਮੈਂ ਕਹਿੰਦਾ ਵੀ ਇਹਨਾਂ ਦੇ ਸੂਤਰੇ, ਇਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਏਡੀਆਂ ਤੇਜ਼ ਨੇ ਕਿ ਅਟੈਕ ਤੋਂ 5 ਮਿੰਟ ਬਾਅਦ ਇਹਨਾਂ ਨੂੰ ਪਤਾ ਲੱਗ ਗਿਆ ਕਿ ਜੀ ਅਟੈਕ ਪਾਕਿਸਤਾਨ ਨੇ ਕਰਵਾਇਆ। ਲੇਕਿਨ ਉਹ ਰਿਮੋਟ ਏਰੀਆ ਜਿੱਥੇ 2017 'ਚ ਵੀ ਅਟੈਕ ਹੋਇਆ, 2023 'ਚ ਵੀ ਅਟੈਕ ਹੋਇਆ, ਹੁਣ 2025 'ਚ ਵੀ ਅਟੈਕ ਹੁੰਦਾ ਪਿਆ, ਉੱਥੇ ਬੰਦੇ ਬੰਦੂਕਾਂ ਲੈ ਕੇ ਵੜੇ ਹੋਏ ਨੇ ਤੇ ਪਤਾ ਨਹੀਂ ਕਦੋਂ ਦੇ ਵੜੇ ਹੋਏ ਨੇ। ਮਹੀਨਾ ਹੋ ਗਿਆ, 10 ਦਿਨ ਹੋ ਗਿਆ, 20 ਦਿਨ ਹੋ ਗਿਆ, ਮੁਹਾਸਰਾ ਕਰਕੇ ਬੈਠੇ ਨੇ। ਇਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਨੂੰ ਪਤਾ ਨਹੀਂ ਲੱਗਿਆ ਕਿ ਬੰਦੇ ਇੱਥੇ ਆਏ ਹੋਏ ਨੇ, ਕਿ ਜਿੱਥੇ ਗੱਡੀ ਤੱਕ ਨਹੀਂ ਜਾਂਦੀ, ਸਿਕਿਉਰਿਟੀ ਬੜੀ ਡਾਢੀ ਉੱਥੇ ਹੁੰਦੀ ਆ, ਉੱਥੇ ਬੰਦੇ ਬੰਦੂਕਾਂ ਵਾਲੇ ਵੜ ਕਿਵੇਂ ਗਏ। ਉਦੋਂ ਇਹਨਾਂ ਨੂੰ ਸੂਤਰਿਆਂ ਨੂੰ, ਇਹਨਾਂ ਦੇ ਗੋਦੀ ਮੀਡੀਆ ਨੂੰ ਤੇ ਮੋਦੀਆਂ ਨੂੰ ਪਤਾ ਨਹੀਂ ਲੱਗਿਆ, ਇਸ ਗਰੁੱਪ ਸਾਰਿਆਂ ਨੂੰ, ਕਿ ਬੰਦੇ ਕਿੱਥੋਂ ਆ ਗਏ ਨੇ। ਨਾਲੇ ਉਹ ਏਰੀਆ ਪਹਿਲਗਾਮ ਦਾ ਪਾਕਿਸਤਾਨ ਦੀ ਬਾਉਂਡਰੀ ਲਾਈਨ ਤੋਂ ਤਕਰੀਬਨ 450 ਕਿਲੋਮੀਟਰ ਦੂਰ ਹੈ ਤੇ ਉੱਥੇ ਬੰਦੇ ਜਾ ਕਿਵੇਂ ਸਕਦੇ ਨੇ। ਫਿਰ ਉੱਥੇ ਸਿਕਿਉਰਿਟੀ ਦਾ ਘੇਰਾ ਬੜਾ ਤੰਗ ਹੁੰਦਾ। ਨਾਲੇ ਮੈਨੂੰ ਇਹ ਜਵਾਬ ਦੇਣ, ਆਵਾਮ ਦੇ ਸਾਹਮਣੇ ਗੱਲ ਰੱਖੇ, ਗੋਦੀ ਮੀਡੀਆ ਵੀ ਰੱਖੇ, ਮੋਦੀ ਗਰੁੱਪ ਵੀ ਰੱਖੇ, ਕਿ ਜਿਹੜੀਆਂ ਉੱਥੇ ਰਫਲਾਂ ਵਰਤੀਆਂ ਗਈਆਂ ਨੇ ਉਹਨਾਂ ਮਾਸੂਮ ਲੋਕਾਂ ਦੀ ਜ਼ਿੰਦਗੀਆਂ ਖੋਹਣ ਲਈ, ਉਹ ਰਫਲਾਂ ਕਿੱਥੋਂ ਆਈਆਂ ਇੰਡੀਆ ਦੇ ਵਿੱਚ? ਉਹ ਇੰਡੀਅਨ ਰਫਲਾਂ ਨਹੀਂ ਗਈਆਂ, ਉਹ M4 ਕਾਰਬਨ ਰਫਲਾਂ ਨੇ ਜੋ ਅਮਰੀਕਾ ਦੀਆਂ ਨੇ। ਅਮਰੀਕਾ ਦੇ ਕੇ ਗਿਆ ਸੀ ਅਫਗਾਨਿਸਤਾਨ ਨੂੰ। ਇਹ ਉਹ ਰਫਲਾਂ ਨੇ ਜਿਹੜੀਆਂ ਅਫਗਾਨਿਸਤਾਨ 'ਚ ਵਰਤੀਆਂ ਜਾਂਦੀਆਂ ਨੇ। ਇਹ ਉਹ M4 ਕਾਰਬਨ ਰਫਲਾਂ ਨੇ ਜਿਹੜੀਆਂ ਬਲੋਚਿਸਤਾਨ ਜਾਫਰ ਐਕਸਪ੍ਰੈਸ 'ਤੇ ਅਟੈਕ ਕਰਨ ਵਾਸਤੇ ਵਰਤੀਆਂ ਗਈਆਂ ਸੀ। ਇਹ ਉਹ M4 ਕਾਰਬਨ ਰਫਲਾਂ ਨੇ ਜਿਹੜੀਆਂ ਪੰਜਾਬੀਆਂ ਨੂੰ ਬਲੋਚਿਸਤਾਨ ਦੇ ਵਿੱਚ ਮਾਰਨ ਵਾਸਤੇ ਵਰਤੀਆਂ ਜਾਂਦੀਆਂ ਨੇ। ਤੇ ਤੁਹਾਨੂੰ, ਸਾਨੂੰ ਸਭ ਨੂੰ ਪਤਾ ਕਿ ਅਫਗਾਨਿਸਤਾਨ ਪਾਕਿਸਤਾਨ ਦੇ ਖਿਲਾਫ ਹੈ, ਨਹੀਂ ਬਣਦੀ। ਅਫਗਾਨਿਸਤਾਨ ਦੀ ਸਿਰਫ ਔਰ ਸਿਰਫ ਮੋਦੀ ਗਰੁੱਪ ਇੰਡੀਆ ਨਾਲ ਬਣਦੀ ਹੈ। ਤੇ ਬਲੋਚਿਸਤਾਨ ਦੇ ਵਿੱਚ ਫੰਡਿੰਗ ਕੌਣ ਕਰ ਰਿਹਾ, ਵੈਪਨ ਕੌਣ ਦੇ ਰਿਹਾ? ਇੰਡੀਆ ਦੇ ਰਿਹਾ। ਇਸ ਗੱਲ ਦਾ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ। ਤੇ ਫਿਰ ਇਹ ਉਹੀ ਰਫਲਾਂ ਨੇ ਜਿਹੜੀਆਂ ਉੱਥੇ ਜਾ ਕੇ ਚਲੀਆਂ ਨੇ ਤੇ ਉੱਥੇ ਵੜੀਆਂ ਕਿਵੇਂ ਨੇ? ਇਹ ਨੇਪਾਲ ਦੇ ਰਾਹੀਂ ਆਈਆਂ ਨੇ, ਇਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਗੱਲ ਦੱਸ ਸਕਦੀਆਂ ਨੇ। ਉਹ ਰਫਲਾਂ ਰਾਜਸਥਾਨ ਦੇ ਰਾਹੀਂ ਆਈਆਂ ਨੇ, ਜ਼ਾਹਰੀ ਗੱਲ ਉਹ ਪਾਕਿਸਤਾਨ ਦੇ ਰਾਹੀਂ ਤਾਂ ਗਈਆਂ ਕੋਈ ਨਹੀਂ ਗਈਆਂ। ਇਸ ਚੀਜ਼ ਦਾ ਇਹਨਾਂ ਕੋਈ ਜਵਾਬ ਕੋਈ ਨਹੀਂ। ਅਗਲੀ ਗੱਲ ਗੋਦੀ ਮੀਡੀਆ ਕਰ ਰਿਹਾ ਕਿ ਜੀ ਉਹ ਧਰਮ ਪੁੱਛ ਕੇ ਗੋਲੀਆਂ ਮਾਰਦੇ ਪਏ ਸੀ। ਮੈਂ ਕਹਿੰਦਾ ਕਿ ਤੁਸੀਂ ਮਾਈਕ ਲੈ ਕੇ ਕੋਲ ਬੈਠੇ ਸੀ, ਤੁਸੀਂ ਕੈਮਰਾ ਲੈ ਕੇ ਕੋਲ ਬੈਠੇ ਸੀ, ਤੁਹਾਨੂੰ ਉਹਨਾਂ ਪੁੱਛ ਕੇ ਦੱਸ ਮਾਰਿਆ। ਉਹਨਾਂ ਵਿੱਚ ਤਾਂ ਇੱਕ ਮੁਸਲਮਾਨ ਵੀ ਮਾਰਿਆ ਜਿਹਦਾ ਨਾਮ ਮੁਹੰਮਦ ਆਜ਼ਮ ਹੁਸੈਨ ਸ਼ਾਹ ਸੀ, ਜਿਹਦਾ ਕੱਲ੍ਹ ਪਰਸੋਂ ਜਨਾਜ਼ਾ ਸੀ। ਉਹਨੂੰ ਫਿਰ ਉਹਨਾਂ ਕਿਉਂ ਮਾਰਿਆ? ਨਾਲੇ ਦਹਿਸ਼ਤਗਰਦੀ ਦਾ, ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ। ਉਹ ਮੈਂ ਕਹਿੰਦਾ ਕਿ ਇਨਸਾਨ ਹੀ ਨਹੀਂ ਹੁੰਦੇ, ਉਹ ਬਗੈਰਤ ਹੁੰਦੇ ਨੇ ਜਿਹੜੇ ਮਾਸੂਮ ਲੋਕਾਂ ਦੀ ਜਾਨ ਲੈਂਦੇ ਨੇ, ਜਿਹੜੇ ਇਹਨਾਂ ਗੰਦੇ ਲੀਡਰਾਂ, ਗੰਦੀਆਂ ਸਿਆਸਤਾਂ ਦੇ ਹੱਥੇ ਚੜ੍ਹ ਕੇ ਤੇ ਉੱਚੇ ਹੱਥ ਕੰਡੇ ਕਰਕੇ ਮਾਸੂਮ ਲੋਕਾਂ ਦੀ ਜਾਨ ਲੈਂਦੇ ਨੇ। ਮੈਂ ਕਹਿੰਦਾ ਉਹ ਇਨਸਾਨ ਹੀ ਨਹੀਂ ਹੁੰਦੇ। ਤੁਸੀਂ ਕਹਿੰਦੇ ਹੋ ਕਿ ਉਹ ਧਰਮ ਪੁੱਛ ਕੇ ਗੋਲੀਆਂ ਮਾਰਦੇ ਰਹਿਣ ਉੱਥੇ ਇਨਸਾਨਾਂ ਨੂੰ। ਗੋਦੀ ਮੀਡੀਆ ਸਾਨੂੰ ਇਹ ਦੱਸ ਸਕਦਾ ਕਿ ਇਹਨਾਂ ਕੋਲ ਕੋਈ ਸਬੂਤ, ਕੋਈ ਪ੍ਰੂਫ ਹੈਗਾ ਜਿਹੜਾ ਅਟੈਕ ਤੋਂ 5 ਮਿੰਟ ਬਾਅਦ ਹੀ ਇਹ ਪਾਕਿਸਤਾਨ ਦਾ ਨਾਂ ਲਾਉਂਦੇ ਪਏ ਨੇ?
कि इन्होंने बाहर तो किसी तीसरे घर को किसी तीसरे साल को फैसला करवाया, किसी तीसरे बंदे ने आके रिपोर्टिंग की उत्ते, किसी बाहर के न्यूज़ चैनलों ने रिपोर्टिंग की है उत्थे आके। अगर उन्होंने रिपोर्टिंग की है, वो कहते हैं कि इहदे विचों असरात पाकिस्तानियों के लभदे ने, तो फिर बंदा गल भी करे तुहाडे कोल सबूत नहीं आ, तुहाडे सूत्रे बहुत तेज़ ने, सूत्रिਆਂ ਨੂੰ पहले पता लगा नहीं, सूत्रिਆਂ ਤੇ हड्डिਆਂ ਨੂੰ ਹੁਣ पता लग गया बाद 5 मिनट के अटैक पाकिस्तान ने करवाया। नाले गल है कि मोदी नफरत फैला रहा, वेखो कित्थे अत्तायात हो, कित्थे माँ भैन दियां गालां। अटैक पहलगाम च होया, जाके बॉर्डर तू बंद करदा पिया अटारी, आप तू घूमदा पिया बिहार दे विच। इत्थों गल साफ ज़ाहिर होंदी है कि इन्होंने आप कांड करवाया। असीं आपां फिल्मां दे विच भी देखदे हां कि जद गौरमेंट ने किसी ने कोई वड्डा काम पाउणा हुंदा या कोई सिमती आवाम दी लैनी हुंदी है, वो लोगों का ध्यान दूजे पासे कर दिंदे आ। और मेजोरिटी पीपल ऑफ इंडिया इस चीज़ के पिछे लगदी है, जिहड़ी पार्टी नारा मारदी है पाकिस्तान के खिलाफ उन्होंने वोट पाउंदे ने। तो मोदी का अज भी यही काम है, बिहार के जाके जलसे ते रैलियां करवाउंदा पिया। कित्थे मैं पहला दस्सिया अब्बू की ढारी, कित्थे अत्तायात हो हैं, उत्थे रैलियां करवाउंदा पिया, पाकिस्तान के खिलाफ नारे मारन डिया, तो कह रहा तुसीं मैनू वोट दिओ, मैं रवांगा तो मैं पाकिस्तान नूं मूँह तोड़ जवाब देवांगा, नहीं तो पाकिस्तान तुहानूं खा जाएगा। भी तू पहलगाम चाह तेरा बिहार दे विच की है, क्योंकि बिहार दे विच आउंदा पिया इलैक्शन, तो इलैक्शन मैं तुहानूं पहले दस्सिया कि जिहड़ा पाकिस्तान के खिलाफ नारा मारेगा वो उत्थों इलैक्शन विन करेगा, उही चीज़ है। फिर इस वारी तरीक दे विच पहली बार होया है कि 7000 यात्री ने वीज़ा पाया, तो 7000 यात्री का वीज़ा लगा लेंदे पंजाब पाकिस्तान का हैं। तरीक च पहली बारी है कि इन्हां दे सूत्रे इन्हां दे टट्टू टैरे जाके उन्होंने रिपोर्ट नहीं करते कि पंजाब दे नाल मिलदा पिया जिहड़ा 77 वरे पहलां तुसीं तोड़िया सी, ते नफरत दी अग जिहड़ी तुसीं एड्डी वड्डी खलारी सी अपने गोदी मीडिया राहीं, वो तुहाडे प्रोपोगंडे लोग समझ गए ने, तो लोकां अपने विच नफरतां खत्म करके इंडिया पाकिस्तान लहिंदे चढ़दे पंजाब दे लोग मिलदे पे ने आपस दे विच, लोग उत्थे जा रहे हैं। तो तुसीं आके सीधा जिहड़ा वो अटारी बंद करता, तो तुसीं कह रहे हो कि 48 घंटे जे इत्थों पाकिस्तानी सारे निकल जाना, असीं ट्रीटी ऑफ इंडिया खत्म कर देंगे, असीं उहनूं चंगा नहीं समझते, अंबैसडर नूं चंगा नहीं समझते, ये वो फजाइया नूं चंगा नहीं समझते। वो गल्लां चलो हो गईयां, 48 घंटे गुजर गया, पाकिस्तानी वापस आ गए होने ने। एक नफरत जिहड़ी मुक्कदी जा रही सी, वो तुसीं दोबारा फिर शुरू कर ली है, तो तुसीं ट्रीटी ऑफ इंडस ते आ जाओ। ट्रीटी ऑफ इंडस तोड़ रहे हो। ट्रीटी ऑफ इंडस जिहड़ी 1965 च टुटी, 1960 में तो हुई है, 1971 में टुटी, जो दो वड्डियां जंगां होईयां ने। हुण आके क्यों टुटदी पई है, हुण तुसीं क्यों तोड़न की गल कर रहे हो। नाले पानी बंद करना किसी भी मुल्क का इंटरनैशनल लॉ की खिलाफवर्जी हुंदी है, एक वायोलेशन हुंदी है कि तुसीं अगले घर नूं जंग वास्ते ललकार रहे हो कि आजा पुत्रा मेरे नाल जंग कर, तो जो फिर जंग है तो फिर जंग ही सही। गल है कि तुहाडा इन्हां विच तो कुछ नहीं जाना, तुसीं उत्थे आराम सकून नाल बैठे हो, मरन दा पंजाब ने, इधर भी पंजाब है उधर भी पंजाब है, जंग लगनी है, इधर भी कश्मीर है उधर भी कश्मीर है, तो कश्मीरी भी साडे हिंदू को पंजाबी भरा ने, डोगरी बोलते हैं, वो साडे कश्मीरी बोलते हैं, वो भी साडे पंजाबी भरा ने, उन्हां मरना या असीं मरना। तुहाडा जमना पालना दा जाना ही कुछ नहीं, क्योंकि बार्डर बनाया होया पंजाब की हिक ते पंजाब की हिक पाड़ के लत्तां सारी दिहाड़ी मारदे हो, चक के विखाउंदे हो कि लत्त बहुत ही उच्ची है। ट्रीटी ऑफ इंडस तुसीं तोड़ रहे हो। अगों पाकिस्तान की गौरमेंट भी चंगी निकली, उन्हें भी कहता जी असीं 30 अप्रैल तक जिन्ने इंडियन है इत्थों निकल जाण, असीं वाघा बॉर्डर बंद कर रहे हैं, किसी भी किस्म का ट्रेड असीं इंडिया के नाल बिल्कुल नहीं करना हैगा। तो जेकर इंडिया 1960 का किया होया ट्रीटी ऑफ इंडस जिहड़ा सदर अयूब ते जवाहरलाल नेहरू ने किया सी, ये तोड़ेगी तो असीं शिमला ट्रीटी तोड़ देंगे। शिमला ट्रीटी दे विच भी ये साइन किया जो 1971-72 दे विच किया गया सी बांग्लादेश टुटण तो बाद, कि असीं एक दूजे के अंदरूनी काम या मामला दे विच असीं दखलअंदाजी नहीं करांगे, जीरो लाइन ते असीं अमन रखांगे, छेड़छाड़ असीं नहीं करांगे। फिर पाकिस्तान तोड़ेगा तो आए रोज़ कोई ना कोई उत्थे पौंडी हरकत होंदी रहेगी, तो गेमां उत्थे पैंदियां रहणगीਆਂ, पंजाब ते पंजाबी पुत्तर मरदे रहणगे बार्डरां ते खलो के। सो गल्लां करन दियां इह ने, तुहाडा जाना कुछ नहीं, तो तुहाडी गोदी मीडिया ते मोदी ग्रुप दा जिन्ना ये कांड अपने हत्थीं करवा के ते मासूम लोकां दी जान लई है हैं, तो उन्हां दा जाना कुछ नहीं। जिद्दां पहले नजायज़ ना हक मासूम लोग मारे गए ने, इदां फिर मारदे रहणगे, तो इदां फिर नफरत फैलदी रहेगी, तो लोग एक दूजे नूं वट के वेंदे रहणगे। खुदा दा नां जे हट जाओ इस काम तो, प्यार फैलाओ, अमन फैलाओ, सलामती फैलाओ, नफरत, मौत, लाशां, लहू डोलना बंद कर दिओ।